ਦੋ ਕਮਰੇ ਸੀ ਯਾਨੀ ਕਿ ਇੱਕ ਇਸ ਜਗ੍ਹਾ ਤੇ ਇੱਕ ਇਸ ਜਗ੍ਹਾ ਤੇ ਇਸ ਰੁਕ ਨੂੰ ਯਾਨੀ ਕਿ ਉਹ ਬੈਕ ਸਾਈਡ ਨੂੰ ਤੁਸੀਂ ਦੱਸੋ। ਮੈਂ ਇਮੋਸ਼ਨਲ ਹੋ ਗਿਆ। ਉਹ ਤੇ ਲੋਕਾਂ ਨੂੰ ਕੋਈ ਸੁਨੇਹਾ ਦੇਣਾ। ਲੋਕਾਂ ਨੂੰ ਸੁਣਿਆ ਕਿ ਹੁਣੇ ਕੋਈ ਨਹੀਂ ਗੇਟ ਆਪਣਾ ਉਹੀ ਥਾਂ ਤੇ ਗੇਟ ਉਸੇ ਥਾਂ ਤੇ ਹੀ ਆ। ਇਹ ਥੱਲੇ ਖੂਹ ਆਇਆ ਇੱਥੇ ਖੂਹ ਹੈ, ਖੂਹ ਇੱਥੇ ਸੀਗਾ। ਹਾਂਜੀ। ਜੇ ਤਾਂ ਤੁਸੀਂ ਖੂਹ ਤੋਂ ਇੱਕ ਬਲਾਕ ਐ ਨੂੰ ਆ ਜਾਓ, ਇੱਥੇ ਖੜੇ ਹੋ ਕੇ ਦੇਖੋ ਸਾਹਮਣੇ ਘਰ ਦੱਸਦਾ। ਤੇ ਜਿਹੜੇ ਤੁਸੀਂ ਕਹਿੰਦੇ ਪੈਸੇ ਦੱਬੇ ਹੋਏ ਸੀਗੇ ਉਹ ਕਿੱਥੇ ਦੱਬੇ ਹੋਏ ਸੀ? ਅੰਦਰ ਵੜਦੇ ਸਾਹਮਣੇ ਇੱਧਰਲੀ ਨੁੱਕਰ ਤੇ ਜਿਹੜਾ ਕਮਰਾ ਸੀ ਖੱਬੇ ਹੱਥ ਉੱਥੇ ਦੱਬੇ ਹੋਏ ਸੀ ਪੈਸੇ। ਖੁਰਲੀ ਦੇ ਥੱਲੇ ਅਸੀਂ ਨਾ ਵੱਡੀ ਗਾਗਰ ਪੈਸਿਆਂ ਦੀ ਦੱਬੀ ਹੋਈ ਹੈ। ਸਾਨੂੰ ਇੰਨੀਆਂ ਗੱਲਾਂ ਦਾ ਨਹੀਂ ਪਤਾ। ਸਾਡੀਆਂ ਗੱਲਾਂ ਹੀ ਉਹਨਾਂ ਨਾਲ ਪਾਕਿਸਤਾਨ ਦੀਆਂ ਹੁੰਦੀਆਂ। ਜਦੋਂ ਵੀ ਕੋਈ ਕਹਾਣੀ ਛਿੜਦੀ ਹੈ ਤਾਂ ਪਾਕਿਸਤਾਨ ਦੀ ਛਿੜਦੀ ਹੈ। ਖਾਸ ਤੌਰ ਤੇ ਜਿਹੜੇ ਅਮਰੀਕਾ ਰਹਿੰਦੇ ਬਾਹਰ ਰਹਿੰਦੇ, ਤੇ ਤੁਹਾਡੀ ਇੰਨੀ ਜੁੜਤ ਕਿਵੇਂ ਬਾਬਿਆਂ ਦਾਦਿਆਂ ਨਾਲ? ਸਾਡਾ ਇਹ ਕੋਈ ਹਿਸਾਬ ਤਾਂ ਨਹੀਂ, ਅਸੀਂ ਤਾਂ ਉਹਨਾਂ ਦੇ ਕੋਲ ਹੀ ਬੈਠੇ ਹੁੰਦੇ ਆ। ਰੋਜ਼ ਸ਼ਾਮ ਨੂੰ ਸਾਡੀ ਮਹਿਫਲ ਉਹਨਾਂ ਦੇ ਨਾਲ ਹੀ ਲੱਗਦੀ ਆ। ਸਕੂਲ ਸਾਡੇ ਪਿੰਡ ਹੀ ਸੀਗਾ। ਪਿੰਡ ਵੜਦੇ ਇੱਧਰੋਂ ਜਾਈਏ ਨਾ, ਪਿੰਡ ਵੜਦੇ ਪਹਿਲਾਂ ਸਕੂਲ ਆਉਂਦਾ ਸੀ। ਉਹ ਸਕੂਲ ਆ ਗਿਆ, ਉਹ ਵੇਖ ਲਓ। ਵੀ ਅਮਰੂਦ ਤਾਂ ਪਾਕਿਸਤਾਨ ਦੇ ਹੁੰਦੇ ਸੀ, ਬੇਰ ਤਾਂ ਪਾਕਿਸਤਾਨ ਦੇ ਹੁੰਦੇ ਸੀ। ਹਾਂਜੀ ਬਾਬਾ ਜੀ, ਆਪਣਾ ਨਾਂ ਤੇ ਆਪਣਾ ਪਿੰਡ ਦੱਸੋ ਪਹਿਲਾਂ। ਚਾਰ ਚੱਕ ਭਗਵਾਨਪੁਰਾ, ਲਸ਼ਕਰ ਸਿੰਘ son of ਚੰਦਾ ਸਿੰਘ। ਹੈ ਜੀ ਆ ਨਹਿਰ ਜੀ ਤੁਹਾਡੇ ਕੋਲ? ਯੈਸ। ਬਸ 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 ਆਹ ਨਹਿਰ ਦਾ ਮੈਂ ਸੱਚੀ ਮੇਰੇ ਮਨ 'ਚ ਜੋ ਨਹਿਰ ਬਣੀ ਸੀ ਨਾ, ਉਹ ਛੋਟੀ ਜਿਹੀ ਨਹਿਰ ਬਣੀ ਸੀ। ਕਹਿੰਦੇ ਸੀ ਇਹ ਪਾਣੀ ਸਾਡੀਆਂ ਜ਼ਮੀਨਾਂ ਨੂੰ ਜਾਂਦਾ। ਹੁਣ ਜੋ ਚੀਜ਼ਾਂ ਤੁਹਾਨੂੰ ਦਾਦਾ ਜੀ ਨੇ ਦੱਸੀਆਂ ਨੇ, ਉਹ ਮਤਲਬ ਤੁਹਾਡੇ ਜ਼ਿਹਨ 'ਚ ਨੇ ਨਾ, ਅੱਗੇ ਹੁਣ ਘਰ ਲੱਭਣਾ ਹੈ ਸੀ ਜੀ ਭਾਜੀ, ਪੂਰੇ ਮਨ 'ਚ ਬਸਾ ਕੇ ਆਏ ਹੋਏ ਆ ਉਹ ਇਮੇਜ। ਆ ਨਹਿਰ ਤੁਸੀਂ ਦਿਖਾਤੀ ਆ, ਸਾਡੇ ਮਨ 'ਚ ਛੋਟੀ ਜਿਹੀ ਨਹਿਰ ਬਣੀ ਹੋਈ ਸੀ, ਪਰ ਇਹ ਤਾਂ ਬਹੁਤ ਵੱਡੀ ਨਹਿਰ। ਹੁਣ ਉਹ ਵੇਖੋ ਸਾਹਮਣੇ ਜਿੱਥੇ ਮੈਂ ਗੱਡੀ ਖਿਲਾ ਰਹੀ ਹੈ। ਚਾਰ ਚੱਕ ਲਿਖਿਆ? ਹਾਂ, 4 ਚੱਕ ਜੀ। ਤੁਹਾਡਾ ਸਕੂਲ ਕਿਹੜੇ ਪਿੰਡ ਸੀਗਾ? ਸਕੂਲ ਸਾਡੇ ਪਿੰਡ ਹੀ ਸੀਗਾ। ਪਿੰਡ ਵੜਦੇ ਇੱਧਰੋਂ ਜਾਈਏ ਨਾ, ਪਿੰਡ ਵੜਦੇ ਪਹਿਲਾਂ ਸਕੂਲ ਆਉਂਦਾ ਸੀ, ਫਿਰ ਪਿੰਡ ਸ਼ੁਰੂ ਹੁੰਦਾ ਸੀ। ਉਹ ਸਕੂਲ ਆ ਗਿਆ, ਉਹ ਵੇਖ ਲਓ। ਤੇ ਸੈਣੀਵਾਲ ਸਕੂਲ ਕਿੱਥੇ ਸੀਗਾ? ਸ਼ਨੀਵਾਰ ਸਕੂਲ ਸੀ ਸਾਚਾ। ਕੀ ਨਾਂ ਸੀ ਸਕੂਲ ਦਾ? ਸ਼ਨੀਵਾਰ ਨਾ ਉਹ ਸਕੂਲ ਸੀਗਾ, ਪ੍ਰਾਇਮਰੀ ਸਕੂਲ। ਅੱਛਾ। ਬੋਲੋ ਕੋਈ ਗੱਲ ਨਹੀਂ। ਤੁਸੀਂ ਪਿੰਡ ਦੇ ਹੀ ਹੈ ਨਾ? ਅਸੀਂ ਪਿੰਡ ਦੇ ਆ। ਜੀ ਇਹ ਆਏ ਨੇ, ਇਹਨਾਂ ਦੇ ਵੱਡੇ ਇਸ ਪਿੰਡ ਦੇ ਸੀਗੇ। ਹਾਂਜੀ। ਤੇ ਹੁਣ ਕੋਈ ਵਸਿੰਦਾ ਕੋਈ ਨਹੀਂ? ਨਹੀਂ ਵਸਿੰਦਾ ਕੋਈ। ਤੁਸੀਂ ਖੂਹ ਦੱਸਦੇ ਸੀ, ਪਿੰਡ 'ਚ ਖੂਹ ਆ ਕੱਬੇ। ਪਿੰਡ ਦੇ ਸੈਂਟਰ 'ਚ ਖੂਹ ਸੀ, ਬੜਾ ਵੱਡਾ ਸਾਰਾ।
ਅੱਛਾ ਜੀ। ਉਹ ਖੂਹ ਤੋਂ ਅੱਗੇ ਲੰਘੀ ਹੈ ਨਾ, ਇੱਕ ਬਲਾਕ ਛੱਡ ਕੇ ਦੂਸਰੇ ਬਲਾਕ 'ਚ ਨੁੱਕਰ ਤੇ ਚੁਬਾਰਾ ਸੀ। ਉਹ ਸਾ ਚਾਚਾ ਲੱਗਦਾ ਸੀ ਉਹ ਸਿਰਕੇ 'ਚੋਂ, ਉਹਦਾ ਚੁਬਾਰਾ ਸੀ, ਉਹਦੇ ਨਾਲ ਦਾ ਹੀ ਸਾਡਾ ਘਰ ਸੀ। ਪੁਰਾਣਾ ਕਿੱਥੇ ਘਰ ਕੇ ਸੀਗਾ? ਉਹਦਾ ਘਰ ਇਹਨਾਂ ਦਾ ਪਤਾ ਲੱਗ ਗਿਆ ਪੁਰਾਣੇ ਖੂਹ ਦਾ। ਹਾਂ। ਉਹ ਪੁਰਾਣਾ ਖੂਹ ਪਿੰਡ ਦੇ ਵਿੱਚ ਕਾਹੇ ਚੌਂਕ ਦੇ ਵਿੱਚ। ਚੱਲੀਏ ਫਿਰ ਅੱਗੇ ਜਿੱਲੇ ਪਿੰਡ ਦੇ ਸੈਂਟਰ 'ਚ ਜਾਣਾ ਖੂਹ ਤੇ ਜਾਓ ਤੁਸੀਂ। ਖੂਹ ਤੇ ਜੇ ਤਾਂ ਤੁਸੀਂ ਖੂਹ ਤੋਂ ਇੱਕ ਬਲਾਕ ਐ ਨੂੰ ਆ ਜਾਓ, ਇੱਥੇ ਖੜੇ ਹੋ ਕੇ ਦੇਖੋ ਸਾਹਮਣੇ ਘਰ ਦਿਸਦਾ, ਸਾਹਮਣੇ ਪਹਿਲਾ ਦਰਵਾਜ਼ਾ ਸਾਹਮਣੇ ਦਿਸਦਾ ਜਿਹੜਾ, ਉਹ ਦਰਵਾਜ਼ਾ ਸਾਡਾ ਹੀ ਆ। ਸਾਡਾ ਅਸੀਂ ਖੱਬੇ ਨੂੰ ਮੁੜਨਾ ਕਿ ਸੱਜੇ ਨੂੰ ਮੁੜਨਾ? ਕਿੱਥੇ? ਸਾਡੇ ਘਰ ਨੂੰ ਸੱਜੇ ਨੂੰ ਮੁੜਨਾ ਪਿੰਡ 'ਚ ਵੜ ਕੇ, ਖੱਬੇ ਨੂੰ ਮੁੜਨਾ? ਜਿੱਲੇ ਪਿੰਡ ਦੇ ਸੈਂਟਰ 'ਚ ਜਾਣਾ ਖੂਹ ਤੇ। ਸੈਂਟਰ 'ਚ ਜਾਣਾ ਖੂਹ ਤੇ ਜਾਓ ਤੁਸੀਂ। ਖੂਹ ਤੇ ਜੇ ਤਾਂ ਤੁਸੀਂ ਖੂਹ ਤੋਂ ਇੱਕ ਬਲਾਕ ਐ ਨੂੰ ਆ ਜਾਓ, ਇੱਥੇ ਖੜੇ ਹੋ ਕੇ ਦੇਖੋ ਸਾਹਮਣੇ ਘਰ ਦਿਸਦਾ, ਸਾਹਮਣੇ ਪਹਿਲਾ ਦਰਵਾਜ਼ਾ ਸਾਹਮਣੇ ਦਿਸਦਾ ਜਿਹੜਾ, ਉਹ ਦਰਵਾਜ਼ਾ ਸਾਡਾ ਹੀ ਆ। ਤੇ ਉਹ ਮਤਲਬ ਉਹਦੇ ਉੱਥੇ ਹਰਦੇਵ ਹੋਣੀ ਮਾਸਟਰ, ਉਹਦੇ ਨਾਲ ਹੀ ਅਸੀਂ, ਚਾਚਾ, ਇੱਦਾਂ ਰਹਿੰਦੇ ਸੀ, ਚਾਰੇ ਘਰ ਸੀ। ਤੇ ਆ ਇੱਕ ਦਰਵਾਜ਼ਾ ਪੁਰਾਣਾ, ਇਹ ਖੂਹ ਦੇ ਖੱਬੇ ਤੇ ਆਹੀ ਬਣਦੇ ਫਿਰ। ਆ ਵੇਖੋ ਨਾ, ਉਹ ਜਿਵੇਂ ਦੱਸਦੇ ਵੀ ਉਹ ਖੂਹ ਸੀ ਤੇ ਉਹਦੀ ਖੱਬੀ ਸਾਈਡ ਤੇ ਫਿਰ ਇਹੀ ਬਣਦੀ ਜਿੱਧਰ ਪਿੰਡ ਨੂੰ ਆਈਏ। ਦੂਸਰੇ ਬਲਾਕ 'ਚ ਨੁੱਕਰ ਤੇ ਚੁਬਾਰਾ ਸੀ। ਉਹ ਸਾ ਚਾਚਾ ਲੱਗਦਾ ਸੀ ਉਹ ਸਿਰਕੇ 'ਚੋਂ, ਉਹਦਾ ਚੁਬਾਰਾ ਸੀ, ਉਹਦੇ ਨਾਲ ਦਾ ਹੀ ਸਾਡਾ ਘਰ ਸੀ। ਅਸੀਂ ਇੱਥੇ ਜੰਮੇ ਪੜੇ, ਸਾਡੇ ਕੋਲ ਹੀ ਆ ਸਭ। ਇਹ ਤੁਹਾਡਾ ਥਾਂ? ਉਹਨਾਂ ਦੱਸਦੇ ਸੀ ਕਿ 2 ਰਸੋਈਆਂ ਪੱਕੀਆਂ ਸੀ, ਬਾਕੀ ਘਰ ਇਸ ਸਾਈਡ ਤੇ ਅਸੀਂ 2 ਕਮਰੇ ਸੀ, ਯਾਨੀ ਕਿ ਇੱਕ ਇਸ ਜਗ੍ਹਾ ਤੇ ਇੱਕ ਇਸ ਜਗ੍ਹਾ ਤੇ ਇਸ ਰੁਕ ਨੂੰ, ਯਾਨੀ ਕਿ ਉਹ ਬੈਕ ਸਾਈਡ ਨੂੰ ਤੇ ਬਾਕੀ ਇਧਰਲੀ ਸਾਈਡ ਕੱਚੀ ਸੀ। ਨਹੀਂ ਤੁਸੀਂ ਦੱਸੋ। ਮੈਂ ਇਮੋਸ਼ਨਲ ਹੋ ਗਿਆ। ਉਹ ਹੱਲੇ ਵੀ ਹੈਗੇ ਆ 101 ਸਾਲ ਦੇ ਆ। ਇਹ ਜਿਹੜੇ ਤੁਸੀਂ ਕਹਿੰਦੇ ਪੈਸੇ ਦੱਬੇ ਹੋ ਸੀਗੇ, ਉਹ ਕਿੱਥੇ ਦੱਬੇ ਹੋ ਸੀ? ਤੇ ਅੰਦਰ ਦਰਵਾਜ਼ੇ ਦੇ ਮੇਨ ਦਰਵਾਜ਼ੇ ਤੋਂ ਅੰਦਰ ਵੜੀਏ, ਹਾਂਜੀ। ਅੰਦਰ ਵੜਦੇ ਸਾਹਮਣੇ ਇੱਧਰਲੀ ਨੁੱਕਰ ਤੇ ਜਿਹੜਾ ਕਮਰਾ ਸੀ, ਖੱਬੇ ਹੱਥ ਉੱਥੇ ਡੱਬੇ ਹੋ ਸੀ ਪੈਸੇ। ਉਹ ਕਮਰੇ 'ਚ ਰਹਿੰਦਾ ਕੌਣ ਸੀ? ਤੂੜੀ ਵਾਲਾ ਕਮਰਾ ਸੀ ਸਾਡਾ। ਪਰ ਸਾਨੂੰ ਉਹਨਾਂ ਨੇ ਦੱਸਿਆ ਸੀ ਕਿ ਜਿਹੜੀ ਖੁਰਲੀ ਆ, ਖੁਰਲੀ ਦੇ ਥੱਲੇ ਅਸੀਂ ਨਾ ਵੱਡੀ ਗਾਗਰ ਪੈਸਿਆਂ ਦੀ ਦੱਬੀ ਹੋਈ ਹੈ। ਸਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਇਸ ਗੱਲ ਦਾ ਨਹੀਂ ਸਾਡੇ ਨੂੰ ਵੱਡੇ ਪਤਾ ਸਾਡੇ ਕੋਲ ਇੱਕ ਚੁਬਾਰਾ ਦੱਸਿਆ ਸੀ, ਉਹ ਇੱਥੇ ਸੀਗਾ। ਇਹਦੇ ਚਵਾਰਾ ਸੀ ਉੱਤੇ, ਅੱਛਾ। ਇਸ ਇਹ ਜਗ੍ਹਾ ਦੇ ਉੱਤੇ ਇਧਰਲੇ ਬੰਨੇ ਸਾਰੇ ਹਾਲ ਬਣਿਆ ਸੀ, ਅਗਲੇ ਬੰਨੇ ਬਰਾਂਡੇ ਸੀ, ਹਾਂਜੀ। ਇਧਰਲੇ ਬੰਨੇ ਇੱਥੇ ਵਿਹੜਾ ਸੀ, ਇਧਰ ਜਿਹੜੇ ਕੱਚੇ ਮਕਾਨ ਸੀ ਡੰਗਰ ਰੱਖਣ ਵਾਸਤੇ। ਆ ਸਾਰਾ ਇਹਦਾ ਪਰਲਾ ਨਾ ਉੱਤੇ ਮਕਾਨ ਉਹਨਾਂ ਨੇ ਭੇਜੀ ਸੀ ਮਾਲ ਡੰਗਰਾਂ ਨੂੰ। ਅਸੀਂ ਨਨਕਾਣਾ ਸਾਹਿਬ ਆਏ ਸੀ ਜਦੋਂ ਬੱਚੇ ਕਹਿੰਦੇ ਕਿ ਅਸੀਂ ਦੇਖ ਕੇ ਜਾਣਾ ਸੀ ਸਾਡੇ। ਕੋਈ ਪਿੰਡ ਦਾ ਜਿਹੜਾ ਤੁਹਾਡਾ ਹਾਣੀ ਹੋਵੇ ਜਾਂ ਤੁਹਾਤੋਂ ਛੋਟਾ ਹੋਵੇ, ਜਿਹਦੇ ਨਾਂ ਤੁਹਾਨੂੰ ਚੇਤੇ ਹੋਣ, ਪਿੰਡ ਦਾ ਸਰਪੰਚ ਕੌਣ ਸੀ? ਸਰਪੰਚ ਤਾਂ ਅਸੀਂ ਸੀਗੇ। ਅੱਛਾ, ਤੁਸੀਂ ਸਰਪੰਚ ਸੀ। ਅੱਛਾ, ਤੁਹਾਡੀ ਪਰਿਵਾਰ ਸਰਪੰਚਾਂ ਦਾ ਪਰਿਵਾਰ ਸੀ। ਅੱਛਾ, 2 ਨਾਂ ਭਾਜੀ ਲੈਂਦੇ ਸੀ, ਦੱਸਿਓ ਜਰਾ ਨਾਂ ਕਿਹੜੇ ਕਿਹੜੇ ਜਿਹੜੇ ਦਾਦਾ ਜੀ ਦੱਸਦੇ ਸੀ। ਇਹ ਪਿੰਡ ਦਾ ਸਾਰਾ ਸਰਦਾਰਾਂ ਦਾ ਹੀ ਸੀਗਾ। ਉਹ ਦੱਸਦੇ ਸੀ 2 ਮੁਸਲਮਾਨਾਂ ਦੇ ਘਰ ਸੀ, ਇੱਕ ਹੱਸੂ ਤੇਲੀ, ਲੱਲਾਰੀ, ਝੰਡਾ ਲੱਲਾਰੀ ਤੇ ਇੱਕ ਹੱਸੂ, ਜਾਂ ਉਹਦਾ ਨਾਂ ਹਸਨ ਸੀ, ਤੇਲੀਆਂ ਹੱਸੂ ਤੇਲੀ। ਇਹ ਹੈਗੇ ਸੀ ਇਸ ਨਾਂ ਦੇ 2? ਹੈਗੇ।
ਸਾਰੇ ਜਿਹੜੇ ਮਸ਼ਹੂਰ ਸਨ। ਇਹ ਆ ਜਿਹੜਾ ਮੇਨ ਗੇਟ ਨਹੀਂ ਇਦਾਂ ਹੀ ਇੱਥੇ ਮੇਨ ਗੇਟ ਲੱਗਾ ਹੁੰਦਾ, ਇਹਦੇ ਥੱਲੇ ਡੇੜੀ ਹੁੰਦੀ ਸੀ, ਇਹਦੇ ਉੱਤੇ ਚੁਬਾਰਾ ਹੁੰਦਾ ਸੀ। ਗੇਟ ਆਪਣਾ ਉਹੀ ਥਾਂ ਤੇ ਗੇਟ ਉਸੇ ਥਾਂ ਤੇ ਹੀ ਹੈ। ਚੁਬਾਰਾ ਜਿਹੜਾ ਹੈ ਨਾ ਉਹਦੇ ਉੱਤੇ ਵੀ ਰਿਹਾਇਸ਼ ਰੱਖੀ ਸੀ ਉਹਨਾਂ ਨੇ। ਸਾਨੂੰ ਦੱਸਿਆ ਸੀ ਕਹਿੰਦੇ ਜਿਹੜਾ ਸਭ ਤੋਂ ਉੱਚਾ ਚੁਬਾਰਾ ਸਾਡਾ ਹੀ ਸੀਗਾ। ਤੇ ਇਸ ਰੋਕ ਨਾਲ ਹੀ ਕੋਲ ਬਰਾਂਡੇ ਸੀ, ਇਹ ਪਿਛਲੇ ਸਾਰੇ ਕਮਰੇ ਸੀ। ਇਹ ਚਾਰਦਾਰੀ, ਇਹ ਜਿਹੜਾ ਪਿੱਛੇ ਥਾਂ ਨਹੀਂ, ਇਹ ਪਟਵਾਰ ਖਾਨਾ ਹੁੰਦਾ ਸੀ। ਦੱਸਦੇ ਸਕੂਲ ਵੀ ਇੱਥੇ ਪੜ੍ਹੇ ਆ, ਇੱਕ ਪਿੰਡ ਦਾ ਸਕੂਲ ਸੀ। ਬਜ਼ੁਰਗ ਸਾਡੇ ਤੋਂ ਵਿੱਚ ਉਮਰ ਹੋ ਗਈ ਇਹਨਾਂ ਦੀ ਜ਼ਿਆਦਾ ਹੋਣਾ। ਤੇ ਸਾਨੂੰ ਪਿੰਡ ਵਿੱਚ ਦੱਸੋ, ਪਿੰਡ ਦੀ ਕੋਈ ਖਾਸ ਨਿਸ਼ਾਨੀ? ਇਹ ਥੱਲੇ ਖੂਹ ਆਇਆ ਇੱਥੇ ਖੂਹ ਹੈ? ਖੂਹ ਇੱਥੇ ਸੀਗਾ? ਹਾਂਜੀ। ਵੀਰ ਆਏ ਸੀ ਆਪਣਾ ਪਿੰਡ ਵੇਖਣ, ਤੇ ਇਹਨਾਂ ਨੂੰ ਪਿਆਰ ਦਿਓ ਜੀ। ਅੱਲਾਹ ਤੁਹਾਨੂੰ ਤੰਦਰੁਸਤੀ ਦੇਵੇ, ਅੱਲਾਹ ਤੁਹਾਨੂੰ ਮਿਹਰ ਕਰੇ ਤੇ ਅੱਲਾਹ ਤੁਹਾਨੂੰ ਕਾਮਯਾਬ ਕਰੇ ਆਪਣੇ ਕੰਮ। ਕਿਸ ਤਰ੍ਹਾਂ ਕਦੋਂ ਦਾ ਸੀ ਚਾਹ ਆਉਣ ਦਾ ਵੀ ਜਾਣਾ ਪਾਕਿਸਤਾਨ ਜਾਣਾ? ਦਾਦਾ ਜੀ ਦੀ ਜੇ ਪੂਰੀ ਕਰੀ ਪਿੰਡ ਵੇਖਣ। ਜੇ ਤੁਹਾਨੂੰ ਸੱਚੀ ਦੱਸਾਂ ਤਾਂ ਤੁਹਾਡੀਆਂ ਵੀਡੀਓਜ਼ ਦੇਖ ਕੇ ਅਸੀਂ ਇਨਸਪਾਇਰ ਹੋਏ ਹਾਂ। ਅੱਜ ਤੋਂ 4-5 ਸਾਲ ਪਹਿਲਾਂ ਤੁਹਾਡੀਆਂ ਸਾਰੀਆਂ ਵੀਡੀਓਜ਼ ਅਸੀਂ ਫੋਲੋ ਕਰਨੀਆਂ ਸ਼ੁਰੂ ਕਰਤੀਆਂ ਸੀ, ਤੇ ਉਹਦੇ ਨਾਲ ਹੀ ਮੈਂ ਮਮਾ ਉਹਨਾਂ ਨੂੰ ਵੀ ਦਿਖਾਉਣੀਆਂ ਸ਼ੁਰੂ ਕੀਤੀਆਂ, ਤੇ ਚਾਹ ਤੇ ਉਤਸ਼ਾਹ ਸਾਡਾ ਬਹੁਤ ਜ਼ਿਆਦਾ ਵੱਧ ਗਿਆ। ਤੇ ਇੱਥੇ ਆਉਣ ਦੀ ਉਨੀ ਚਾਹ ਸਾਡੀ ਜਿਹੜੀ ਆ ਵੱਧ ਗਈ ਇੱਥੇ ਆਉਣ ਦੀ, ਤੇ ਨਾਲ ਦੀ ਨਾਲ ਬਾਬਿਆਂ ਦੇ ਦਰਸ਼ਨ ਵੀ ਹੋ ਗਏ। ਤੇ ਆਪਣਾ ਘਰ ਤਾਂ ਅਸੀਂ ਬਿਨਾਂ ਦੇਖਿਓ ਇੱਥੋਂ ਜਾਣਾ ਨਹੀਂ ਸੀ, ਤੇ ਫਿਰ ਆਪਣੇ ਪਿੰਡ ਅਸੀਂ ਆਏ ਅੱਜ। ਦਿਲ ਬਹੁਤ ਇਮੋਸ਼ਨਲ ਹੋ ਗਿਆ, ਅੱਖਾਂ ਇਮੋਸ਼ਨਲ ਹੋ ਗਈਆਂ। ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ, ਉਹ ਵਰਡਸ ਵਿੱਚ ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ। ਬਹੁਤ ਹੀ ਅੱਛਾ ਐਕਸਪੀਰੀਅੰਸ ਰਿਹਾ ਇੱਥੇ ਆ ਕੇ। ਦਾਦਾ ਜੀ ਕੋ ਕਿਵੇਂ ਸੁਣਿਆ, ਕੀ ਕੀ ਕਹਿੰਦੇ ਸਨ ਦਾਦਾ ਜੀ ਜਦੋਂ ਤੁਹਾਨੂੰ ਦੱਸਦੇ ਸੀ ਵੀ ਯਾਰ ਆਪਣਾ ਪਿੰਡ ਇਸ ਤਰ੍ਹਾਂ ਦਾ, ਘਰ ਇਸ ਤਰ੍ਹਾਂ ਦਾ? ਉਹਨਾਂ ਅਕਸਰ ਔਕਾਤ ਹੀ ਗੱਲਾਂ ਕਰਦੇ ਰਹਿੰਦੇ ਸੀ ਜਾਂ ਕਦੀ ਕਿਤੇ ਕੋਈ? ਸਾਡੀਆਂ ਗੱਲਾਂ ਹੀ ਉਹਨਾਂ ਨਾਲ ਪਾਕਿਸਤਾਨ ਦੀਆਂ ਹੁੰਦੀਆਂ। ਜਦੋਂ ਵੀ ਕੋਈ ਕਹਾਣੀ ਛਿੜਦੀ ਹੈ ਤਾਂ ਪਾਕਿਸਤਾਨ ਦੀ ਛਿੜਦੀ ਆ, ਇਸ ਗਲੀਆਂ ਦੀ ਛਿੜਦੀ ਆ, ਇਹ ਘਰ ਦੀ ਛਿੜਦੀ ਆ। ਕੋਈ ਵੀ ਚੀਜ਼ ਖਾਂਦੇ ਆ ਵੀ ਅਮਰੂਦ ਤਾਂ ਪਾਕਿਸਤਾਨ ਦੇ ਹੁੰਦੇ ਸੀ, ਬੇਰ ਤਾਂ ਪਾਕਿਸਤਾਨ ਦੇ ਹੁੰਦੇ ਸੀ। ਹਾਂ, ਇੱਥੇ ਅਮਰੂਦ ਵੀ ਬੜੇ ਇਸ ਪਿੰਡ 'ਚ ਨਾ, ਸਾਈਡਾਂ ਤੇ ਬਾਗ ਬਹੁਤ ਨੇ। ਮਤਲਬ ਵੀ ਕੋਈ ਸ਼ਾਣਾ ਵੀ ਉੱਥੋਂ ਦੇ ਸੀ। ਹਾਂਜੀ, ਕਹਿੰਦੇ ਗੱਲਾਂ ਤਾਂ ਉੱਥੇ ਦੀਆਂ ਹੁੰਦੀਆਂ ਸੀ। ਹਾਂਜੀ। ਇਹ ਤੁਹਾਡਾ ਕੀ ਨਾਮ ਤੇ ਕੀ ਲੱਗਦੇ ਤੁਸੀਂ ਬਾਬਾ ਜੀ ਦੇ? ਮੇਰਾ ਨਾਮ ਦਮਨਦੀਪ ਕੌਰ, ਮੈਂ ਉਹਨਾਂ ਦੀ ਪੋਤੀ ਹਾਂ। ਅੱਛਾ ਜੀ। ਹਾਂਜੀ। ਤੁਹਾਡੇ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਹੈ? ਹਾਂਜੀ, ਅਸੀਂ ਇਕੱਠੇ ਹੀ ਰਹਿੰਦੇ ਸਾਰੇ। ਅੱਛਾ, ਹੁੰਦਾ ਵੀ ਇਸ ਤਰ੍ਹਾਂ ਨਾ ਕਦੀ ਘੱਟ ਹੁੰਦੀ ਆ ਬਜ਼ੁਰਗਾਂ ਦੇ ਨਾਲ, ਇੰਟਰੈਕਸ਼ਨ ਵੀ ਘੱਟ ਹੁੰਦੀ ਹੈ ਬੱਚਿਆਂ ਦੀ, ਖਾਸ ਤੌਰ ਤੇ ਜਿਹੜੇ ਅਮਰੀਕਾ ਰਹਿੰਦੇ, ਬਾਹਰ ਰਹਿੰਦੇ। ਤੇ ਤੁਹਾਡੀ ਇੰਨੀ ਜੁੜਤ ਕਿਵੇਂ ਬਾਬਿਆਂ ਦਾਦਿਆਂ ਨਾਲ? ਸਾਡਾ ਇਹ ਕੋਈ ਹਿਸਾਬ ਤਾਂ ਨਹੀਂ, ਅਸੀਂ ਤਾਂ ਉਹਨਾਂ ਦੇ ਕੋਲ ਹੀ ਬੈਠੇ ਹੁੰਨੇ ਆ। ਰੋਜ਼ ਸ਼ਾਮ ਨੂੰ ਸਾਡੀ ਮਹਿਫਲ ਉਹਨਾਂ ਦੇ ਨਾਲ ਹੀ ਲੱਗਦੀ ਆ। ਤੇ ਜਦੋਂ ਦਾ ਇਹਨਾਂ ਦਾ ਬਰਥ ਹੋਇਆ ਉਹਨਾਂ ਦੇ ਨਾਲ ਹੀ ਰਹਿ ਰਹੇ ਆ। ਹਾਂਜੀ, ਉਹਨਾਂ ਦੇ ਨਾਲ ਹੀ ਰਹਿ ਰਹੇ ਆ। ਸੋ ਇਹ ਅਲੱਗ ਨਹੀਂ ਹੋਏ ਬੱਚੇ ਉਹਨਾਂ ਤੋਂ। ਜਿਸ ਤਰ੍ਹਾਂ ਕੋਈ ਹੁੰਦਾ, ਕੋਈ ਫੈਮਿਲੀ ਅਲੱਗ ਹੋ ਜਾਂਦੀ ਆ, ਇਹ ਬੱਚੇ ਜਿਹੜੇ ਮੇਰੇ ਦੋਨੇ ਬੱਚੇ ਆ, ਬਜ਼ੁਰਗ ਆ, ਮੇਰੇ ਨਾਲ ਹੀ ਰਹਿੰਦੇ ਆ। ਇੱਕ ਘਰ 'ਚ ਰਹਿ ਰਹੇ ਆ। ਇੱਕੋ ਘਰ 'ਚ ਸੇਮ। ਅੱਛਾ, ਉਹ ਮੈਂ ਅੱਗੇ ਗੱਲ ਪੁੱਛਦਾ ਸਾਂ ਵੀ ਉਹ ਇੰਟਰਸਟ ਤਾਂ ਹੀ ਵਧਿਆ ਨਾ ਵੀ ਤੁਸੀਂ ਆਪਣੇ ਬਜ਼ੁਰਗਾਂ ਕੋਲ ਬਹਿੰਦੇ ਜੇ, ਟਾਈਮ ਦਿੰਦੇ ਜੇ ਉਹਨਾਂ ਨੂੰ ਜ਼ਿਆਦਾ? ਹਾਂਜੀ ਹਾਂਜੀ, ਅਸੀਂ ਹੁਣ ਕਾਫੀ ਮਤਲਬ ਤਰੱਕੀਆਂ ਕਰ ਲਈਆਂ। ਅਸੀਂ ਹਰ ਇੱਕ ਕੰਟਰੀ ਦਾ ਦਾਣਾ ਖਾ ਲਿਆ, ਪਾਣੀ ਪੀ ਲਿਆ। ਅਸੀਂ ਮਤਲਬ ਬਹੁਤ ਐਜੂਕੇਸ਼ਨ ਵਧੀਆ ਪ੍ਰਾਪਤ ਕਰ ਲਈ, ਬਟ ਜਿਹੜਾ ਸਾਡਾ ਦਿਲ ਆ ਉਹ ਹੱਲੇ ਵੀ
ਪੰਜਾਬੀਅਤ ਦੇ ਨਾਲ ਆ, ਹੱਲੇ ਵੀ ਹੱਲੇ ਵੀ ਇੱਥੇ ਹੀ ਆ। ਅਸੀਂ ਇੰਡੀਆ ਵੀ ਜਾਂਦੇ ਆ ਹਰ ਸਾਲ, ਅਸੀਂ ਹੁਣ ਪਾਕਿਸਤਾਨ ਵੀ ਆਏ, ਹੁਣ ਇੱਥੇ ਵੀ ਅੱਗੇ ਆਵਾਂਗੇ। ਬਾਬਾ ਜੀ ਦੇ ਦਰ ਤੇ ਆਏ ਆ, ਤੁਸੀਂ ਆਏ ਹੋ, ਮਜ਼ਹਬੀ ਜੁੜਤ ਹੁੰਦੀ ਹੈ, ਬੰਦਾ ਨੂੰ ਹੁੰਦਾ ਵੀ ਯਾਰ ਮੈਂ ਜਾਣਾ ਉੱਥੇ, ਤੇ ਉਹ ਉਸ ਐਕਸਪੀਰੀਅੰਸ ਨੂੰ ਲੈ ਕੇ ਤੇ ਪਿੰਡ ਦੇ ਐਕਸਪੀਰੀਅੰਸ ਨੂੰ ਲੈ ਕੇ ਇਹ ਹੈ ਸੀ ਜ਼ੇਨ 'ਚ ਵੀ ਜਾਣਾ ਤੇ ਉੱਥੇ ਇਸ ਤਰ੍ਹਾਂ ਦਾ ਵੇਖਣਾ। ਕਿਸ ਤਰ੍ਹਾਂ ਖਾਹਿਸ਼ ਤੁਹਾਡੀ ਪੂਰੀ ਹੋਈ ਕਿ ਨਹੀਂ? ਕੋਈ ਵੱਖਰਾ ਲੱਗਿਆ ਹੀ ਨਹੀਂ, ਇੰਡੀਆ ਵਰਗਾ ਹੀ ਲੱਗਦਾ। ਜੋ ਅਸੀਂ ਇੰਡੀਆ ਵੀ ਜਾਂਦੇ ਆ, ਆਪਣੇ ਪਿੰਡ ਜਾਂਦੇ ਆ, ਕੋਈ ਵੱਖਰਾ ਲੱਗਿਆ ਹੀ ਨਹੀਂ ਕਿ ਅਸੀਂ ਵੱਖਰੇ ਦੇਸ਼ ਆਏ। ਇੱਦਾਂ ਲੱਗਦਾ ਕਿ ਇੰਡੀਆ ਹੀ ਆਏ ਆ, ਅਸੀਂ ਆਪਣੇ ਪਿੰਡ ਹੀ ਘੁੰਮਦੇ ਪਏ ਆ। ਉੱਥੇ ਦੇ ਲੋਕਾਂ ਦਾ ਪਿਆਰ ਜਿਹੜਾ ਇੱਥੇ ਦੇ ਲੋਕਾਂ ਦਾ ਪਿਆਰ ਸੇਮ ਆ, ਸਾਡੀ ਬੋਲੀ ਸੇਮ ਆ, ਪਹਿਰਾਵਾ ਸੇਮ ਆ, ਸਾਰੀਆਂ ਚੀਜ਼ਾਂ ਸੇਮ ਆ। ਤੇ ਬਜ਼ੁਰਗਾਂ ਨੂੰ ਲੈ ਕੇ ਕਿਉਂ ਨਹੀਂ ਆਏ? ਸਾਡੀ ਯਾਦ ਨੇ ਹਲੇ, ਤੇ ਅੱਗੋਂ ਤੋਂ ਲੈ ਕੇ ਆਉਣ ਦਾ ਉਹਨਾਂ ਨੂੰ ਹੈ ਕੋਈ ਪ੍ਰੋਗਰਾਮ? ਟਰੈਵਲ ਕਰ ਸਕਦੇ? ਹੁਣ ਟਰੈਵਲ ਕਰ ਨਹੀਂ ਸਕਦੇ ਸੀ, ਤਾਂ ਹੀ ਕਰਕੇ ਲੈ ਕੇ ਨਹੀਂ ਆਏ। ਉਹਨਾਂ ਦੀ ਸਿਹਤ ਹੁਣ ਬਹੁਤੀ ਠੀਕ ਨਹੀਂ ਰਹਿੰਦੀ, ਬਟ ਉਹਨਾਂ ਦੀ ਯਾਦਦਾਸ਼ਤ ਹੱਲੇ ਵੀ ਉਨੀ ਤੇਜ਼ ਆ। ਸਾਰੀਆਂ ਕਿੱਸੇ ਕਹਾਣੀਆਂ ਹੱਲੇ ਵੀ ਉਹਨਾਂ ਨੂੰ ਉਦਾਂ ਹੀ ਯਾਦ ਆ। ਅੱਛਾ, ਉਹਨਾਂ ਪਹਿਲਾਂ ਜੌਬ ਵੀ ਕਰਦੇ ਸੀ ਨਾ, ਪੈਨਸ਼ਨ ਲਈ ਉਹਨਾਂ ਨੇ ਕਿੰਨੀ, ਹੁਣ ਉਮਰ ਉਹਨਾਂ ਦੀ 101 ਸਾਲ ਤੁਸੀਂ ਦੱਸਦੇ ਹੋਗੀ, ਤੇ ਹੁਣ ਫ੍ਰੀ ਟਾਈਮ ਦੇ ਵਿੱਚ ਤੇ ਬੰਦੇ ਨੂੰ ਪੈਨਸ਼ਨ ਤੋਂ ਬਾਅਦ ਗੱਲਾਂ ਹੋਰ ਨਹੀਂ ਆਉਂਦੀਆਂ ਵੀ ਉਹ ਰਿਵਾਈਵਲ ਜਿਹੜੀ ਪਿਛਲੀ ਰਿਵਾਈਵ ਹੁੰਦੀ ਜਾਂਦੀ ਹੈ। ਜਦੋਂ ਜੌਬ ਕਰਦੇ ਸੀ ਜਾਂ ਨੌਕਰੀ ਦੇ ਵਿੱਚ ਸੀ ਤੁਹਾਨੂੰ ਬਹੁਤਾ ਪਤਾ ਹੋਏਗਾ, ਉਦੋਂ ਵੀ ਕੋਈ ਪਿੰਡ ਦੀਆਂ ਯਾਦਾਂ ਹੈ ਸੀ ਉਹਨਾਂ ਕੋਲ? ਗੱਲਾਂ ਤੇ ਕਰਦੇ ਰਹਿੰਦੇ ਸੀ, ਲੇਕਿਨ ਉਹ ਮੇਰੀ ਮੈਰਿਜ ਤੋਂ 2 ਸਾਲ ਬਾਅਦ ਕੈਨੇਡਾ ਮੂਵ ਹੋ ਗਏ ਸੀਗੇ। ਮੈਂ ਇੰਡੀਆ ਰਹੀ ਘਰ ਵਿੱਚ ਤੇ ਉਹ ਕੈਨੇਡਾ ਚੱਲ ਗਏ, ਮੇਰੀ ਛੋਟੀ ਸਿਸਟਰ ਇਨ ਲਾਅ ਕੋਲ। ਹਾਂਜੀ, ਖੇਤੀਬਾੜੀ ਕਰਦੇ ਸੀਗੇ ਉੱਥੇ ਇੰਡੀਆ ਜਾ ਕੇ, ਫਿਰ ਰੇਲਵੇ 'ਚ ਜੌਬ ਕੀਤੀ ਆ। ਮੇਰੇ ਦਾਦੀ ਟੀਚਰ ਸੀਗੇ। ਹਾਂਜੀ, ਉੱਥੇ ਦਾ ਸਕੂਲ ਹੀ ਉਹਨਾਂ ਨੇ ਮਤਲਬ ਖੋਲ੍ਹਿਆ ਸੀਗਾ। ਹਾਂਜੀ, ਓਵਰਆਲ ਮਨੀ ਭਾਜੀ ਐਕਸਪੀਰੀਅੰਸ ਸ਼ੇਅਰ ਕਰ ਦਿਓ। ਐਕਸਪੀਰੀਅੰਸ ਬਹੁਤ ਵਧੀਆ ਰਿਹਾ। ਮੈਂ ਬਾਕੀ ਵੀ ਆਪਣੇ ਜਿੰਨੇ ਦੋਸਤ ਮਿੱਤਰ ਭਰਾ ਮੇਰੇ ਬਾਹਰ ਬੈਠੇ ਆ, ਉਹਨਾਂ ਨੂੰ ਮੈਂ ਇਹੀ ਸੁਨੇਹਾ ਦਊਂਗਾ, ਇੱਥੇ ਆਓ ਤੇ ਇੱਥੇ ਆ ਕੇ ਜੋ ਪਿਆਰ ਮਿਲਦਾ, ਜੋ ਤੁਸੀਂ ਆਪਣਾ ਆ ਕੇ ਤੁਸੀਂ ਸਾਰਿਆਂ ਨੇ ਆ ਕੇ ਆਪਣਾ ਪਿੰਡ ਦੇਖੋ, ਜਿਹਨਾਂ ਨੇ ਹਾਲੇ ਤੱਕ ਆਪਣੇ ਪਿੰਡ ਨਹੀਂ ਦੇਖੇ ਪੁਰਾਣੇ, ਜਿਹੜੀ ਫੀਲਿੰਗ ਅੰਦਰੋਂ ਆਉਂਦੀ ਨਾ, ਉਹਦੇ ਵਰਗੀ ਤੁਹਾਨੂੰ ਕਦੀ ਜ਼ਿੰਦਗੀ 'ਚ ਫੀਲਿੰਗ ਨਹੀਂ ਆਈ ਹੋਣੀ। ਇੱਥੇ ਆ ਕੇ ਉਹ ਜ਼ਰੂਰ ਐਕਸਪੀਰੀਅੰਸ ਕਰੋ। ਮੈਂ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ।